अस्सलाम वालेकुम नाज़रीन, सज्जाद जादी टीम आपकी खिदमत में हाजिर है। बस बस मतलब ये हल्का जिहा ही हुंदा है 2-3 सेकंड ही, ठीक है जी। नाज़रीन सब तो पहले एक सवाल का जवाब दिओ बाबा जी। सब तो पहले जी, एक मां अपने पुत्र नूं कहंदी आ कि तू मेरा पुत्र आ पर तेरा प्यो मेरा शौहर नहीं, दसो किद्दां? तू मेरा पुत्र आ पर तेरा प्यो मेरा शौहर नहीं। ਸਕਾ ਪੁੱਤ ਵਾ ਜੀ। मां कहंदी तू मेरा पुत्र आ पर तेरा प्यो जिहड़ा मेरा मेरा कुछ नहीं लगदा। ਸਾਡੀ ਇਹ ਗੈਰ ਅਖਲਾਕੀ ਜੀ ਗੱਲ ਵਾ। ਉਹ ਨਹੀਂ ਨਹੀਂ ਪਤਾ ਵਾ ਉਹ ਯਾਨੀ ਇਦਾਂ ਤੇ ਫਿਰ ਉਹ ਕਹੇਗਾ ਵੀ ਉਹ ਹਰਾਮ ਦਾ ਵਾ। ਉਹ ਨਹੀਂ ਯਾਰ ਅੱਛਾ ਅਗਰ ਹਰਾਮ ਦੇ ਵਾਲੀ ਗੱਲ ਆ ਤੇ ਫਿਰ ਇਦਾਂ ਕਰ ਲੈਣੇ ਆ ਵੀ ਇੱਕ ਔਰਤ ਮਿੱਠੇ ਨੂੰ ਕਹਿੰਦੀ ਵੀ ਤੂੰ ਮੇਰਾ ਪੁੱਤਰ ਆ। ਤੁਸੀਂ ਇਹ ਗੱਲ ਫਰੀ ਤੇ ਵੀ ਕਰ ਸਕਦੇ ਸੀ ਤੇ ਲੇਕਿਨ ਤੇਰਾ ਪਿਓ ਮੇਰਾ ਸ਼ੌਹਰ ਨਹੀਂ। ਹੁਣ ਦੱਸ ਹਲਾਲ ਦਾ ਕਿ ਹਰਾਮ ਦਾ? ਹਰਾਮ ਦਾ ਜਨਮ ਤੇ ਪਦਾਇਸ਼ ਉਹਦੀ ਲਾਈ ਆਬਾਦੀ ਹੁਣ ਦੱਸੋ ਹਲਾਲ ਦਾ ਕਿ ਹਰਾਮ ਦਾ। ਯਾਰ ਮਿੱਠੇ ਗੁੱਸਾ ਨਾ ਕਰਿਆ ਕਰ ਯਾਰ। ਉਸਤਾਦ ਜੀ ਤੁਸੀਂ ਸਵਾਲ ਹੀ ਹੋਰ ਤਰ੍ਹਾਂ ਫੋਲ ਕੇ ਰੱਖਦੇ ਹੋ। ਨਹੀਂ ਯਾਰ ਸੱਸ ਨੂੰ ਵੀ ਤੇ ਸੱਸ ਵੀ ਤੇ ਕਹਿ ਹੀ ਲੈਂਦੀ ਆਪਣੇ ਜਵਾਈ ਨੂੰ। ਦੱਸੋ ਯਾਰ ਦੱਸੋ ਜਲਦੀ। ਅੱਛਾ ਉਹ ਕਹਿੰਦੀ ਮਾਂ ਕਹਿੰਦੀ ਹੈ ਕਿ ਤੂੰ ਮੇਰਾ ਪੁੱਤਰ ਹੈ ਹਾਂ ਲੇਕਿਨ ਤੇਰਾ ਪਿਓ ਮੇਰਾ ਸ਼ੌਹਰ ਨਹੀਂ। ਦੱਸੋ ਜਲਦੀ ਦੱਸੋ। ਇਦਾਂ ਤਾਂ ਅਕਸਰ ਉਹ ਹਸਬੈਂਡ ਵਾ ਸ਼ੌਹਰ ਨਹੀਂ ਹੋਇਆ। ਨਹੀਂ ਮੇਰਾ ਕੁਝ ਵੀ ਨਹੀਂ ਲੱਗਦਾ। ਉਸਤਾਦ ਜੀ ਤਾਂ ਜਵਾਬ ਇਦਾਂ ਦਾ ਹੀ ਹੋਣਾ ਲੌਜੀਕਲੀ ਤੁਸੀਂ ਕਹਿਣਾ ਵੀ ਜੋ ਉਹਦਾ ਬੰਦਾ ਸੀ ਉਹ ਸ਼ੌਹਰ ਨਹੀਂ ਸੀ। ਲਓ ਨਹੀਂ ਐਦਾਂ ਦਾ ਜਵਾਬ ਨਹੀਂ ਦਵਾਂਗਾ। ਜੈਨੂਇਨ ਜਵਾਬ ਦਵਾਂਗਾ ਲੌਜੀਕਲੀ ਜਿਹੜਾ ਤੁਸੀਂ ਮੰਨੋਗੇ। ਇਹ ਚ ਸ਼ੁਗਰ ਤੇ ਨਹੀਂ ਆਉਂਦਾ ਜੀ। ਨਹੀਂ ਸ਼ੁਗਰ ਨਹੀਂ। ਪੱਕੀ ਗੱਲ ਆ। ਹਾਂ ਸਮ ਟਾਈਮ ਐਸਾ ਹੁੰਦਾ ਵਾ ਕਿ ਅਕਸਰ ਜਿੱਦਾਂ ਕਹਿੰਦੇ ਨੇ ਮੇਰਾ ਪੁੱਤਰ ਵਾ ਉਹ ਹਿਸਾਬ ਤੇ ਨਹੀਂ ਜੈਨੂਇਨ ਪੁੱਤਰ ਆ ਯਾਰ। ਇਹ ਹੁਣ ਤੁਸੀਂ ਚਵਲਾ ਮਾਰ ਰਹੇ ਆ। ਅਸਲ ਪੁੱਤਰ ਆ ਉਹਦਾ ਢਿੱਡ ਦਾ ਜੰਮਿਆ ਪੁੱਤਰ ਆ। ਉਹ ਕਹਿੰਦੀ ਤੂੰ ਮੇਰਾ ਪੁੱਤਰ ਆ ਪਰ ਤੇਰਾ ਬਾਪ ਜਿਹੜਾ ਨਾ ਮੇਰਾ ਸ਼ੌਹਰ ਨਹੀਂ। ਲਓ ਹੱਲ ਨਿਕਲ ਆਇਆ। ਉਹ ਔਰਤ ਗੁੱਸੇ 'ਚ ਆ। ਗੱਲ ਆ ਵੀ ਗੱਲ ਲੌਜੀਕ ਨਹੀਂ ਪਾਇਆ ਉਸਤਾਦ ਜੀ। ਜਵਾਬ ਨਿਕਲ ਆਇਆ ਵਾ। ਲੌਜੀਕਲੀ ਗੱਲ ਤੇ ਸੀ। ਤੂੰ ਮੇਰੇ ਫਰੇਮ 'ਚ ਆ। ਇਹ ਕੋਣੀ ਇਸ ਕਿਸਮ ਦੀ ਪੈਣੀ ਆ। ਗੁੱਸੇ 'ਚ ਨਹੀਂ ਗਈ ਤੂੰ ਮੇਰਾ ਕੁਝ ਨਹੀਂ ਲੱਗਦਾ। ਹਾਂਜੀ ਦਿਮਾਗ ਦੜਾ ਹਾਂ ਫੈਸ਼ਨ ਜੀ ਦੜਾ ਹੈ ਕਿ ਉਹ ਔਰਤ ਨੂੰ ਨਾ ਬੱਚਾ ਮਿਲਿਆ ਬਚਪਨ ਦੇ ਵਿੱਚ ਉਹਨੇ ਅਡਾਪਟ ਕੀਤਾ ਹੈ। ਮੈਂ ਕਿਹਾ ਢਿੱਡੋਂ ਜੰਮਿਆ। ਜਦੋਂ ਮੈਂ ਗੱਲ ਪਹਿਲੇ ਕਰਦਾ ਹੁੰਦਾ ਤੂੰ ਕਿੱਥੇ ਹੁੰਨਾ? ਇੱਥੇ ਹੀ ਹੁੰਦਾ ਜੀ। ਕਿਤੇ ਵੀ ਨਹੀਂ ਹੁੰਦਾ ਇੱਥੇ ਹੀ ਹੁੰਦਾ ਵਾ। ਉਹਨੇ ਦੂਸਰੀ ਸ਼ਾਦੀ ਕੀਤੀ ਕਿੰਨੇ? ਔਰਤ ਨੇ। ਅੱਛਾ ਫੇਰ ਸਮਝਾਓ ਨਾ ਕਿੱਦਾਂ। ਉਹਨੇ ਦੂਸਰੀ ਸ਼ਾਦੀ ਕੀਤੀ ਆ। ਜਿਹੜਾ ਕਹਿਣ ਦੀ ਨਾ ਵੀ ਇਹ ਤੇਰਾ ਪਿਓ ਮੇਰਾ ਸ਼ੌਹਰ ਨਹੀਂ, ਇਹ ਦੂਸਰਾ ਬੰਦਾ ਵਾ। ਅੱਛਾ ਤੇ ਇਹ ਤੇ ਲਿਆਦਾ ਦੂਸਰੀ ਸ਼ਾਦੀ ਕੀਤੀ ਤੇ ਸ਼ੌਹਰ ਹੀ ਆ ਉਹਦਾ। ਲਓ ਜੀ ਆ ਗਿਆ ਸੇਂਚ ਭਾਈ। ਹਾਂਜੀ ਅਸਲ 'ਚ ਔਰਤ ਨੇ ਗੱਲ ਗਲਤ ਕੀਤੀ ਆ। ਉਹਨੇ ਕਹਿਣਾ ਸੀ ਵੀ ਤੂੰ ਮੇਰਾ ਮੁੰਡਾ ਨਹੀਂ ਤੇ ਉਹ ਤੇਰਾ ਪੇ ਆ। ਇਹ ਗੱਲ ਸੀ ਅਸਲ ਪੇ ਮਤਲਬ ਹਸਬੈਂਡ। ਮਤਲਬ ਬੇ ਅੱਛਾ ਉਸਤਾਦ ਜੀ ਗੁਲਾਮਾਬਾਦ ਨਾ ਪੇ ਆ। ਹਾਂ ਜਿਹੜਾ ਜਵਾਈ ਹੁੰਦਾ ਹੈ, ਇਹ ਆਪਾਂ ਬਾਅਦ ਚ ਗੱਲ ਕਰ ਲਾਂਗੇ। ਇਦਾਂ ਦੀਆਂ ਗੱਲਾਂ ਸੋਚ ਨਹੀਂ ਕਰਨੀਆਂ। ਹੈ ਮੈਂ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇ। ਉਹ ਇਹ ਹੁਣ ਤੂੰ ਇੱਥੇ ਤੈਨੂੰ ਨਹੀਂ ਪਤਾ ਕੈਮਰਾ ਚੱਲਣ ਦਿਆ। ਅੱਛਾ ਇਹ ਸਵਾਲ ਹੈ ਭਾਜੀ ਵੀ ਔਰਤ ਕਹਿ ਰਹੀ ਕਿ ਤੂੰ ਮੇਰਾ ਪੇ ਆ ਇਹ ਮੇਰਾ ਮੁੰਡਾ ਨਹੀਂ। ਓਏ ਤੂੰ ਮੇਰਾ ਪੁੱਤਰ ਨਾ ਆ ਤੇਰਾ ਪਿਓ ਨਹੀਂ। ਆ ਬਸ ਓਏ ਵਾਚ ਤੂੰ ਕਿਸੇ ਦਾ ਪੁੱਤਰ ਆ ਤੇਰਾ ਪਿਓ ਨਹੀਂ। ਕਿਉਂ ਨਹੀਂ? ਹਾਂ ਬਿਲਕੁਲ ਨਹੀਂ ਹਾਂ ਬਿਲਕੁਲ। ਉਹ ਕਹਿੰਦੀ ਹੈ ਕਿ ਤੂੰ ਮੇਰਾ ਪੁੱਤਰ ਆ ਲੇਕਿਨ ਤੇਰਾ ਬਾਪ ਮੇਰਾ ਸ਼ੌਹਰ ਹਸਬੈਂਡ ਕੁਝ ਨਹੀਂ ਲੱਗਦਾ। ਕਿੱਦਾਂ ਹੋ ਸਕਦਾ? ਲਓ ਜੀ ਫੈਸਲ ਸਾਹਿਬ। 10 ਗਿਣਨੇ ਪੈਣ। 1 ਉਸਤਾਦ ਵੀ ਪਿਓ ਹੁੰਦਾ ਵਾ। ਉਹ ਦੋ। ਉਸਤਾਦ ਵਾ। ਮੈਂ ਕਹਿੰਦਾ ਢਿੱਡ ਦਾ ਜੰਮਿਆ ਵਾ। ਢਿੱਡ ਦਾ ਜੰਮਿਆ ਵਾ ਯਾਰ। ਇਹ ਅੱਗੋਂ ਨੂੰ ਮਾਰਦੇ ਯਾਰ ਮੇਰੇ ਨਾਲ। ਚੱਲ ਮਿੱਠੇ ਤੂੰ ਬੇਟੇ ਮੈਂ ਤੇਰੇ ਨਾਲ ਸ਼ੂਟਿੰਗ ਵਾਲੀ ਮਾਰੀ ਆ ਤੇ ਤੂੰ ਉਹਦੇ ਨਾਲ ਮੈਂ ਕਿਹੜਾ ਨਹੀਂ ਮਾਰੀ। ਆਹ ਤੇ ਕਿਹੜਾ ਵਾਲੀ ਮਾਰੀ ਆ। ਅੱਛਾ ਉਸਤਾਦ ਜੀ ਸਵਾਲ ਦੁਬਾਰਾ ਰਿਪੀਟ ਕਰਨਾ ਮੇਰੇ ਜ਼ੇਨ ਚਲੋ। ਜਾ ਰਿਹਾ ਜੀ। ਯਾਰ ਕਿ ਸੈਂਡ ਕਰਦਾ ਕਿਸੇ ਨੂੰ। ਦੁਬਾਰਾ ਰਿਪੀਟ ਕਰਨਾ। ਅੱਛਾ ਅੱਖਾਂ 'ਚ ਕਰਦਾ ਤਾਂ ਐਂ ਲੱਗਦਾ ਨੂੰ ਮਿਰਗੀ ਪੈਣ ਲੱਗੀ। ਸਵਾਲ ਦੇ ਵਿੱਚ ਹੀ ਜਵਾਬ ਆ। ਹਾਂ ਉਸਤਾਦ ਜੀ ਕੀ ਹੈ ਤੂੰ ਮੇਰਾ ਪੁੱਤਰ ਹੈ ਪਰ ਮੇਰਾ ਜਿਹੜਾ ਸ਼ੋਹਰ ਹੈਗਾ ਉਹ ਤੇਰਾ ਪਿਓ ਨਹੀਂ। ਸ਼ੁਰੂ ਤੋਂ ਦੱਸਣਾ ਤੂੰ ਮੇਰਾ ਪੁੱਤਰ ਹੈ ਹਾਂ ਤੇਰਾ ਪਿਓ ਮੇਰਾ ਕੁਝ ਨਹੀਂ ਲੱਗਦਾ। ਸ਼ੋਹਰ ਨਹੀਂ। ਤੇਰਾ ਪਿਓ ਮੇਰਾ ਹਾਰ ਗਏ ਉਸਤਾਦ ਜੀ, ਹਾਰ ਗਏ ਜੀ। ਓਏ ਐਵੇਂ ਹੀ ਹਰ ਗਏ ਤੁਸੀਂ ਯਾਰ। ਹਾਰ ਗਏ ਉਹ ਯਾਰ। ਆ ਚੱਲ ਹਾਰ ਗਿਆ। ਤੂੰ ਉਦੋਂ ਦਾ ਬੜਾ ਕਿਤੇ ਦੱਸਣੇ ਆ। ਮੈਂ ਇਸ ਕਹਿੰਦਾ ਵੀ ਐਵੇਂ ਹੀ ਹਰ ਗਏ ਯਾਰ। ਲਓ ਜੀ ਨਾਜ਼ਰੀਨ ਪਹਿਲਾਂ ਹੀ ਅੱਜ ਸ਼ੋਅ ਦੇ ਸ਼ੁਰੂ ਤੋਂ ਹੀ ਨਾ ਮੈਂ ਇਸ ਤੋਂ ਕਰ ਲਿਆ। ਮੈਂ ਕਿਹਾ ਮੈਂ ਭੁੱਲ ਨਾ ਜਾਵਾਂ ਕਿਤੇ। ਤੇ ਇਹਦਾ ਜਵਾਬ ਇਹ ਆ ਕਿ ਜਦੋਂ ਬੇਟਾ ਪੈਦਾ ਹੋਇਆ ਤੇ ਮੀਆਂ ਬੀਵੀ 'ਚ ਤਲਾਕ ਹੋ ਗਈ। ਮੀਆਂ ਬੀਵੀ 'ਚ ਤਲਾਕ ਹੋ ਗਈ। ਮੁੰਡਾ ਰੱਖ ਲਿਆ ਪਿਓ ਨੇ। ਅੱਛਾ ਠੀਕ ਹੈ ਜੀ। ਹੁਣ ਮਾਂ ਜਦੋਂ ਮੁੰਡੇ ਨੂੰ ਮਿਲਣ ਗਈ ਤਲਾਕ ਤੋਂ ਬਾਅਦ ਉਹਨੇ ਮੁੰਡੇ ਨੂੰ ਕਿਹਾ ਕਿ ਤੂੰ ਮੇਰਾ ਪੁੱਤਰ ਆ ਲੇਕਿਨ ਤੇਰਾ ਪਿਓ ਨਾ ਮੇਰਾ ਸ਼ੌਹਰ ਆ ਨਾ ਖਾਵੰਦ ਆ। ਮੇਰਾ ਕੁਝ ਨਹੀਂ ਲੱਗਦਾ ਕਿਉਂਕਿ ਤਲਾਕ ਹੋ ਚੁੱਕੀ ਹੈ। ਤੇ ਇਦਾਂ ਕਿਹਾ ਹੀ ਸੀਗਾ ਸ਼ੁਰੂ 'ਚ। ਨਹੀਂ ਕਿਹਾ। ਇਹਨੇ ਕਿਹਾ ਉਸਤਾਦ ਜੀ? ਨਹੀਂ ਕਿਹਾ। ਉਸਤਾਦ ਜੀ ਰਿਪੀਟ ਕਰਕੇ ਵੇਖ ਲਓ। ਮੈਂ ਪਿੱਛੇ ਕਰਕੇ ਦਿਖਾਓ। ਕਿਹਨੇ ਕਿਹਾ? ਮੈਂ ਸਭ ਤੋਂ ਪਹਿਲੇ ਕਿਸੇ ਨੇ ਵੀ ਨਹੀਂ ਕਿਹਾ ਇੱਥੇ। ਇਹ ਨਹੀਂ ਗੱਲ ਕੀਤੀ ਕਿਸੇ ਨੇ।
ਨਹੀਂ ਅਸੀਂ ਤੁਹਾਨੂੰ ਜਾਨਵਰ ਲੱਗਦੇ ਆ, ਪਾਗਲ ਲੱਗਦੇ ਆ, ਤੁਸੀਂ ਇਦਾਂ ਦੀਆਂ ਟਿੱਕੀਆਂ ਜੀਆਂ ਮਸਾਲਾਂ ਦੇ ਆ ਫਿੱਕੀ ਹੈ ਭੈਣ ਫੈਸਲ ਸਾਹਿਬ ਉਹ ਨਹੀਂ ਲੈ ਬਸ ਭਾਜੀ ਉਹ ਕਹਿੰਦੇ ਆ ਤੇ ਫਿਰ ਐਵੇਂ ਤੁਸੀਂ ਬਹੁਤੇ ਸਿਆਣੇ ਆ ਉਹ ਯਾਰ ਉਸਤਾਦ ਛੱਡ ਦਿਓ, ਲਾਨਤ ਭੇਜੋ ਉਸਤਾਦ ਜੀ ਨੂੰ, ਉਸਤਾਦ ਜੀ ਆ ਲੈ ਮੈਂ ਖੁਦਾ ਮੈਂ ਉਹਨਾਂ ਨੂੰ ਕਿਹਾ ਵਾ ਉਹਨਾਂ ਨੂੰ ਕਿਹਾ ਵੀ ਲਾਂਟ ਉਸਤਾਦ ਜੀ ਮੇਰੀ ਡਰੈਸਿੰਗ ਤੇ ਵੇਖੋ ਅੱਜ ਮੈਂ ਮੈਂ ਦੇਖ ਲਈ ਆ, ਮੈਂ ਹੁੰਦੇ ਦੇਖ ਲਈ ਸੀ, ਤੂੰ ਬਹੁਤ ਸੋਹਣਾ ਲੱਗ ਰਿਹਾ। ਥੋੜੀ ਜਿਹੀ ਤਾਰੀਫ ਤੇ ਬਣਦੀ ਹੈ ਨਾ। ਸਾਈ ਵਾਲਾ ਘੋੜੇ ਲੈ ਕੇ ਆਏ ਆ, ਝਾਲ ਦਾ ਮੰਟੂ ਲੱਗ ਰਿਹਾ। ਦੁਲਹਨ ਦਾ ਪਿਓ ਲੱਗ ਰਿਹਾ। ਉਸਤਾਦ ਜੀ ਤੁਸੀਂ ਵੀ ਕੁਝ ਵੀ ਕਿਹਾ। ਚਲੋ ਜੀ, ਲੋ ਜੀ ਨਾਜ਼ਰੀਨ, ਸਵਾਲ ਪਹਿਲਾਂ ਤੇ ਮੁੱਕ ਗਿਆ, ਨਾਲ ਵਿੱਚ कमेंट्स पढ़ी जाने हैं। तौसीफ साहिर साहब ने, तौसीफ साहिर साहब कहते हैं जानी भाई मेरी उम्र 20 साल है लेकिन मुझे इस उम्र में लता जी और रफ़ी साहब को सुनने का शौक़ है, इसलिए मुझे घर में सब बाबा कहते हैं। ये कोई इशू नहीं होती, कुछ बच्चे पैदा होते हैं वो उनका दिमाग अपनी उम्र से बड़ा होता है, ज़हीन पैदा होते हैं और उनकी जो अंदर की तबीयत होती है वो उस शायरी उस आवाज़ से मैच कर रही होती है। तो आप टेंशन न लें, आप एक, इसका मतलब ये आप एक अक्लमंद, ज़हीन और बरीक किस्म के आदमी हैं। अगो जी राना कमाल हैदर साहब कह रहे हैं जानी भाई आपका प्रोग्राम देखकर सारे दिन की टेंशन से फ्री हो जाता हूँ और आपका प्रोग्राम देखे बिना नींद नहीं आती। थैंक यू, शुक्रिया। अगर जी बहादुर सिंह साहब कह रहे हैं जानी वीर अमरीका च मॉर्निंग ਹੁੰਦੀ ਆ, ਸੱਚੀ ਚਾਹ ਪੀਣ ਦਾ ਸਵਾਦ ਦੂਣਾ ਹੋ ਜਾਂਦਾ ਵੀਰ। ਹੁਣ ਤਾਂ ਜਦ ਸ਼ੋਅ ਦੇਖਦੇ ਨਾ ਚਾਹ ਸਵਾਦ ਹੀ ਨਹੀਂ ਲੱਗਦਾ, यानी चाय अगर पीने शो ना लाइए तो स्वाद नहीं लगता। लव यू ऑल, लॉट्स ऑफ लव एंड रिस्पेक्ट फ्रॉम USA। थैंक यू बहादुर सिंह भाजी। अगो जी इरम सुल्तान, जानी भाई मुख्तसर बात यह है कि आप लोगों को जीना सिखा रहे हैं। अल्लाह पाक बहुत ज़्यादा और जामिया गल की थी, बहुत ज़्यादा बरकत दें आपको। बिग फैन फैसल रामे भाई। अच्छा जी, प्रदीप सिंह साहब कह रहे हैं जानी भाई तुसी जो भी करते हो सानू मंजूर आ क्योंकि तुहाडे नाल सानू बहुत ज़्यादा मुहब्बत आ। लव फ्रॉम चढ़दा पंजाब। थैंक यू भाजी। अगे सचिन मेहता भाजी, सज्जाद सर तुहाडे शो की बहुत याद आती है, मैं काम दे सिलसिले च दूजे शहर आ गया, घर बार छड्ड के इत्थे कोई पंजाबी नहीं बोलता। ਅੱਜ ਤੁਹਾਡਾ ਸ਼ੋਅ ਦੇਖਿਆ, ਅੰਮੀ ਅੱਬੂ ਦੀ ਬਹੁਤ ਯਾਦ ਆਈ, ਇੰਨਾ ਇੱਥੇ ਮੈਂ ਪੰਜਾਬੀ ਨੂੰ ਯਾਦ ਕਰ ਰਿਹਾ, ਬੁਰਾ ਹਾਲ ਆ। ਅਗਰ ਕਿਸੇ ਦਿਨ ਤੁਹਾਡੇ ਨਾਲ ਗੱਲ ਹੋ ਜਾਏ ਤਾਂ ਆਪਣੇ ਆਪ ਨੂੰ ਖੁਸ਼ਕਿਸਮਤ ਬਣਾਂਗਾ। ਭਾਜੀ ਜ਼ਰੂਰ ਹੋਏਗੀ ਭਾਜੀ, ਮੈਂ ਨੰਬਰ ਦੇਣਾ ਨਾ ਜਦੋਂ, ਉਦੋਂ ਤੁਸੀਂ ਜ਼ਰੂਰ करना। अली गौरी भाई जिगर जानी भाई मुझे ये कहते हुए बहुत फ़ख्र महसूस होता है कि रोज़ आपको वाशरूम में देखता हूँ। ਉਹ ਆ ਤਾਂ ਕਈਆਂ ਬੰਦਿਆਂ ਦੇ ਨਾਲ ਮੋਬਾਈਲ ਦੇਖੀ ਜਾਂਦਾ, ਟਾਈਮ ਨਹੀਂ ਲੰਘਦਾ ਨਾ। अच्छा अच्छा। हाँ जी जी जी। एहसन आसिफ जानी भाई ने कभी कमेंट नहीं किया, लेकिन जानी भाई मैंने कभी कमेंट नहीं किया लेकिन इस शो ने मजबूर कर दिया कमेंट पे। वाह कैसा। लो जी, शेख राहील भाई कह रहे हैं आप हमारे चेहरे की मुस्कुराहट का जरिया हैं, अल्लाह आपको भी खुश रखे। पता नहीं आप हमें हंसाते और ख़ुद कितने परेशान होते हैं, लेकिन प्लीज़ डेली आया करें बिकॉज दिल बहल जाता है 10-15 मिनट के लिए। सर थैंक यू। ਅੱਜ ਮੈਨੂੰ ਅੱਬੂ ਯਾਦ ਆ ਗਏ। हो थैंक यू सर, सर बहुत शुक्रिया। अच्छा सर मैं ਤੁਹਾਨੂੰ ਦੱਸਦਾ ਨਾ, ਗੱਲ ਇਹ ਹੈ ਕਿ ਤੁਸੀਂ ਇਸ ਚੀਜ਼ ਨੂੰ ਤੇ ਐਗਰੀ ਕਰੋਗੇ ਨਾ ਕਿ ਜ਼ਰੂਰੀ ਨਹੀਂ ਕਿ ਸਾਨੂੰ ਸਾਰਿਆਂ ਨੂੰ ਕੋਈ ਟੈਨਸ਼ਨ ਪਰੇਸ਼ਾਨੀ ਨਹੀਂ। ਅਸੀਂ ਰੋਜ਼ ਇੱਥੇ ਸ਼ੂਟ ਇਸ ਮੂਡ 'ਚ ਬਹਿੰਦੇ ਹਾਂ, ਬੜਾ ਕੁਝ ਸਾਨੂੰ ਨੱਪਣਾ ਪੈਂਦਾ, ਬੜੀ ਪਰੇਸ਼ਾਨੀਆਂ ਟੈਨਸ਼ਨਾਂ ਕਰਕੇ ਸਾਨੂੰ ਇਸ ਤਰ੍ਹਾਂ ਕਰਨਾ ਪੈਂਦਾ। ਅਤੇ ਕਿਸੇ ਸ਼ੋਅ ਦੇ ਵਿੱਚ ਅਗਰ ਥੋੜ੍ਹਾ ਜਿਹਾ, ਜਿਸ ਤਰ੍ਹਾਂ ਪਿਛਲਾ ਸ਼ੋਅ ਸੀ ਉਹਦੇ 'ਚ ਮੈਂ ਕੋਈ 1.5-2-3 ਮਿੰਟ ਉਹ ਗਾਣੇ 'ਤੇ ਗੱਲ ਕੀਤੀ ਸ਼ਕੀਲ ਬਦਾਯੂਨੀ ਸਾਹਿਬ ਦੇ, ਉਹ ਥੱਲੇ ਲੋਕਾਂ ਨੇ ਕਿਹਾ ਯਾਰ ਐ ਨਾ ਕਰਿਆ ਕਰੋ ਯਾਰ ਬੋਰ। ਇਹ ਸਰ ਉਹ ਮੈਨੂੰ ਸ਼ੌਕ ਆ, ਮੈਂ ਉਹ ਥੋੜ੍ਹਾ ਜਿਹਾ ਕਰਾਂਗਾ ਅਤੇ ਅੱਗੋਂ ਸ਼ੋਅ ਬਿਹਤਰ ਕਰਾਂਗਾ। ਲਿਹਾਜ਼ਾ ਦੇਖੋ ਮੈਂ ਤੁਹਾਡੀ ਖਾਤਰ, ਅਸੀਂ ਤੁਹਾਡੀ ਖਾਤਰ ਪਤਾ ਨਹੀਂ ਕਿਹੜੀ ਟੈਨਸ਼ਨ ਭੁਲਾ ਕੇ हंसी खेडी था ना, तो कभी कभी तुसी भी थोड़ा जिहा बर्दाश्त कर लिया करो यार, कुछ नहीं होता। अगला सवाल आपकी स्क्रीन पे ये रहा, पूरा दिन मैं माहौल बना के दिखाया, ऐसा माहौल करोड़पति वाला। ਕੀ ਯਾਦ ਕੀਤਾ ਕਰੋੜਪਤੀ ਵਾਲਾ? लो जी, ਸੰਗੀਤਾ ਬੱਚਾ 4 ਭੈਣਾਂ ਨੇ ਜੀ, ਹੈ ਤੇ ਹਰ ਭੈਣ ਦਾ ਇੱਕ ਭਰਾ ਵਾ। ਦੱਸੋ ਨਾ ਭੈਣਾਂ ਦੇ ਕਿੰਨੇ ਭਰਾ ਵਾ? ਇੱਕ ਹੀ ਭਰਾ। ਨਹੀਂ, 4 ਭੈਣਾਂ ਵਾ ਤੇ ਹਰ ਭੈਣ ਦਾ ਇੱਕ ਭਰਾ ਵਾ। ਤੇ ਮੈਂ ਜਵਾਬ ਦੇ ਚੁੱਕਿਆ ਵਾਂ। ਨਹੀਂ
ਗਲਤ ਜਵਾਬ। 10 ਗਿਣਨੇ ਪੈਣੇ ਇਹ ਲੰਮੇ ਚੌੜਾ ਮੈਂ ਖੇਚਾਂ ਜੀ ਨਹੀਂ ਪੈਣਾ ਮੇਰੇ ਕੋਲ। ਸਵਾਲ ਦੁਬਾਰਾ ਕਰੋ ਜੀ ਤੁਸੀਂ। 4 ਭੈਣਾਂ ਨੇ, ਹਰ ਭੈਣ ਦਾ ਇੱਕ ਸਵਾਲ। 4 ਸਕੀਆਂ ਭੈਣਾਂ ਨੇ, ਹਾਂਜੀ। 4 ਭੈਣਾਂ ਦਾ ਇੱਕ ਸਕਾ ਭਰਾ ਵਾ। ਅੱਛਾ ਜੀ। ਦੱਸੋ ਉਹਨਾਂ ਦੇ ਟੋਟਲ ਕਿੰਨੇ ਭਰਾ ਵਾ? 4। ਗਲਤ। 1 2 ਆ ਵੀ ਸਵਾਲ ਦੇ ਵਿੱਚ ਹੀ ਜਵਾਬ ਆ, ਦੁਬਾਰਾ ਰਿਪੀਟ ਕਰਨਾ ਜਰਾ। 3 4 ਭੈਣਾਂ ਨੇ। ਹਾਂ 4 ਹਾਂ ਉਹਨਾਂ ਦੇ 4 ਭਰਾ ਨੇ। ਉਹਨਾਂ ਦੇ ਹਰ ਭੈਣ ਦਾ ਇੱਕ ਭਰਾ ਵਾ। 5 ਹਰ ਕੇ 6 ਇੱਕ ਹੀ ਬਣਦਾ ਭਾਜੀ ਇੱਕ ਹੀ ਬਣਦਾ ਵਾ ਇਸ ਹਿਸਾਬ ਨਾਲ। ਫਾਈਨਲ ਦੱਸੋ ਫਾਈਨਲ। 1 ਇੱਕ 4 ਹਾਰ ਗਏ। ਉਹਨਾਂ ਦੇ 2 ਭਰਾ ਨੇ। ਕਿੱਦਾਂ? ਹੁਣ ਇਹਨਾਂ ਨੇ ਇੱਕ ਭਰਾ ਵੇਖੀ ਪਾਉਣਾ ਹੀ ਉਹ ਕੰਮ ਤੇ ਗਿਆ ਜਿਹੜਾ ਦੂਜਾ ਕਹਦੇ ਉਹ ਕੰਮ ਤੇ ਕੰਮ। 2 ਭਰਾ ਨੇ ਹਾਂਜੀ ਤੇ 4 ਭੈਣਾਂ ਨੇ। ਹਾਂ ਠੀਕ ਹੈ ਜੀ। ਤੇ ਜਿਹੜੀਆਂ 2 ਭੈਣਾਂ ਨੇ ਨਾ, ਉਹ ਇੱਕ ਭਰਾ ਨੂੰ ਕਹਿੰਦੀਆਂ ਨੇ तुम भी मेरे भाई हो, कहती तुम भी मेरे भाई हो। मारो मारो मुझे मारो 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 मेरी गल सुन लो, ਸਾਨੂੰ ਜੁੱਤੀਆਂ ਮਾਰ ਲਵੋ ਨਾ ਕਰਿਆ ਕਰੋ। मैं लॉजिकली गल गलत करा मेरियां जुत्तियां ਤੁਹਾਡਾ ਸਿਰ ਮੈਂ ਤੁਹਾਨੂੰ ਦੱਸਾਂ। ਹਾਂ ਉਹ ਭਾਜੀ ਖਦਾ ਦੇ ਤੁਸੀਂ ਪਤਾ ਕੀ ਕਰਿਆ ਕਰੋ, ਐਸ ਕੰਜ ਆਪਣੇ ਸਵਾਲ ਕਰ ਲੈ ਤੇ ਉਧਰੋਂ ਜਵਾਬ ਲੈ ਲਿਆ ਬਸ। 2 ਭਰਾ ਨੇ, ਦੋਵੇਂ ਸਾਹਮਣੇ ਖੜੇ ਨੇ। 4 ਭੈਣਾਂ ਨੇ। 2 ਭੈਣਾਂ ਕਹਿ ਰਹੀਆਂ ये भी मेरा भाई है, दूजी कहती ये मेरा भाई है, इधरली कहती इधरले ਨੂੰ ये मेरा भाई है, परली कहती ये मेरा भाई है। 2 ਕਿੱਥੇ ਗਲਤ ਮੈਂ? ਨਹੀਂ ਨਹੀਂ ਤੇ ਤਾੜੀਆਂ ਤਾੜੀਆਂ ਵਾਹ ਬੜੀ ਮੁਸ਼ਕਲ ਤੁਸੀਂ ਜਵਾਬ ਲੱਭਿਆ। ਅੱਲਾਹ ਉਸਤਾਦ ਜੀ ਕੀ ਕਰੇ, ਅਸੀਂ ਨਹੀਂ ਜਿੱਤ ਸਕਦੇ। ਭਾਜੀ ਦੱਸੋ, ਜਦੋਂ ਹਸਪਤਾਲ ਬਣਦਾ ਵਾ, ਹਸਪਤਾਲ ਜਦੋਂ ਬਣਾਉਂਦੇ ਨੇ, ਗਵਰਨਮੈਂਟ ਬਣਾਉਂਦੀ ਆ, ਜਿੱਦਾਂ ਲਾਈਕ ਤੁਸੀਂ ਕਹਿ ਲਓ ਕਿ ਜਦੋਂ ਅਸੀਂ ਕੋਈ ਦਫਨਾਈ ਦਾ ਕਿਸੇ ਨੂੰ ਤੇ ਉਹਦੇ ਹਿਸਾਬ ਰੱਖੀਦਾ ਕਿ ਇੱਧਰ ਪੈਰ ਤੇ ਇੱਧਰ, ਜਾਂ ਜਦੋਂ ਹੁੰਦਾ ਨਾ ਸਿਮਤ ਟੈਪ। ਹੁਣ ਇੱਕ ਤੇ ਨੌਲੇਜ ਹੈ, ਤੁਹਾਨੂੰ ਅੱਜ ਤੱਕ ਨਹੀਂ ਪਤਾ ਹੋਣਾ, ਨੌਲੇਜ ਵੀ ਦਿਆਂਗਾ ਨਾਲ ਜੈਨੂਨ। ਹਾਂ, ਜਦੋਂ ਹਸਪਤਾਲ ਬਣਦਾ ਵਾ, ਕਬਰਸਤਾਨ ਉਹਦੀ ਕਿਹੜੀ ਸਾਈਡ ਤੇ ਹੁੰਦਾ, ਯਾਨੀ ਕਿਹੜੀ ਸਾਈਡ ਤੇ ਕਰਕੇ ਕਬਰਸਤਾਨ ਬਣਦਾ, ਜਾਂ ਹਸਪਤਾਲ ਕਿਹੜੇ ਬਣਦਾ? ਯਾਨੀ ਸਵਾਲ ਇਹ ਹੈ ਕਿ ਜਦੋਂ ਹਸਪਤਾਲ ਬਣਦਾ, ਕਬਰਸਤਾਨ ਉਹਦੀ ਕਿਹੜੀ ਸਾਈਡ ਤੇ ਹੁੰਦਾ? ਸੱਜੀ ਸਾਈਡ ਤੇ। ਓਕੇ ਗਲਤ। ਹਾਂਜੀ 10 ਗਿਣਨੇ ਨੇ। 1 ਉਹਦੀ ਇੱਧਰਲੀ ਸਾਈਡ ਤੇ ਭਾਜੀ। ਕਿੱਧਰ? ਇੱਧਰਲੀ ਸਾਈਡ ਤੇ। 2 ਇੱਧਰਲੀ ਸਾਈਡ ਤੇ ਦੁਕਾਨ। ਲਓ ਜੀ ਲੌਜੀਕ ਦੇ ਨਾਲ ਜਵਾਬ ਦਿਆਂਗਾ, ਬੈਕ ਸਾਈਡ ਤੇ। 3 ਨਹੀਂ ਜੀ ਨਹੀਂ, ਉਹਦੀ ਲੈਫਟ ਸਾਈਡ ਤੇ, ਯਾਨੀ ਕਿ ਖੱਬੇ ਪਾਸੇ ਜੀ। 4 ਤੂੰ ਵੀ ਬੋਲ ਪਾ। ਸਾਈਡ ਕੋ ਰਹਿ ਨਹੀਂ ਗਈ ਆ ਵੀ ਨਾ। ਸਵਾਲ ਦੇ ਵਿੱਚ ਹੀ ਜਵਾਬ ਹੈ। 5 ਲਓ ਜੀ ਇਹਨੇ ਛੱਤ ਤੇ ਕਰਨਾ ਹੀ, ਮੇਰੇ ਕੋਲ ਲਿਖਾ ਲਾ, ਲੌਜੀਕ ਨਾਲ ਕਰਨਗੇ। ਹਾਂਜੀ, ਕਬਰਸਤਾਨ ਹਸਪਤਾਲ ਦੇ ਹਮੇਸ਼ਾ ਕਿਹੜੀ ਸਾਈਡ ਤੇ ਹੁੰਦਾ? 6 ਜਿਸ ਸਾਈਡ ਤੇ ਗਵਰਨਮੈਂਟ ਜਾਵੇ ਬਣਾ ਲਵੇ। 7 ਭਾਜੀ ਆ ਗਿਆ ਜਵਾਬ। ਕਬਰਸਤਾਨ ਹਸਪਤਾਲ ਦੀ ਉਸ ਸਾਈਡ ਤੇ ਹੁੰਦਾ ਜੇ ਸਾਈਡ ਤੇ ਜਗ੍ਹਾ ਹੋਵੇ 8 ਕਬਰਸਤਾਨ ਲਈ। 8 ਮਸ਼ਰਕੀ ਸਾਈਡ ਤੇ ਹੁੰਦਾ, ਯਾਨੀ ਉਹਦੇ ਚੜ੍ਹਦੇ ਵਾਲੀ ਸਾਈਡ ਤੇ। 9 ਚੜ੍ਹਦੇ ਕਬਰਸਤਾਨ ਵਾਲੀ। ਆਹੋ ਫਸਟ ਫਲੋਰ ਤੇ 10 ਉਹਦੇ ਅੰਦਰ ਹੀ ਹੁੰਦਾ ਭਾਜੀ। ਅੰਦਰ ਨਹੀਂ ਹੁੰਦਾ। ਕਬਰਸਤਾਨ ਹਮੇਸ਼ਾ ਹਸਪਤਾਲ ਦੀ ਬਾਹਰਲੀ ਸਾਈਡ ਤੇ ਹੁੰਦਾ ਹੈ, ਅੰਦਰ ਕਿਤੇ ਨਹੀਂ ਹੁੰਦਾ। ਉਸਤਾਦ ਜੀ ਮੈਨੂੰ ਗੱਲ ਨਾ ਕਰੀ। ਓਏ ਓਏ ਓਏ, ਅਸੀਂ ਕਿੱਥੇ ਚਲੇ ਜਾਈਏ? ਸਾਰੇ ਜਵਾਬ ਸਹੀ ਦੇ ਕੇ ਵੀ ਅਸੀਂ ਫਸੇ ਹੁੰਨੇ ਆ। ਉਹਨਾਂ ਨੇ ਵੀ ਨਹੀਂ ਮਾਰੀ, ਮੈਂ ਵੀ ਨਹੀਂ ਮਾਰੀ। ਭਾਜਨ ਹਸਪਤਾਲ कब्रिस्तान हमेशा हस्पताल की बाहर वाली साइड पे होता है, बाहर ही ਹੁੰਦਾ ਕਿਤੇ। ਐ ਮੈਂ ਜਿਹੜਾ ਸਟਾਰ ਤੇ ਕਹਾਣੀ ਪਾਈ ਨਾ, ਮੈਂ ਤੈਨੂੰ ਤੇਰੇ ਕਿਉਂਕਿ ਤੂੰ ਨਾ ਬਰੀਕੀ ਨਾਲ ਸੋਚਦਾ, ਤੈਨੂੰ ਵਰਕ ਲਾਉਣਾ ਬਹੁਤ ਆਸਾਨ ਆ, ਤੈਨੂੰ ਲੌਜੀਕਲੀ ਚੈਟ ਤੇ ਪਾ ਕੇ ਬਾਅਦ ਜਿੱਤ ਜੋ। ਲਓ ਜੀ ਅਗਲਾ ਸਵਾਲ। ਹਾਂਜੀ ਅਗਲਾ ਸਵਾਲ ਫਰੀ ਸਾਹਿਬ, ਸੋਨੀ ਸਾਹਿਬ, ਇਹ ਡਰਾਮੇ ਨਹੀਂ ਕਰਨੇ ਹੁਣ। ਉਸਤਾਦ ਜੀ ਤੁਸੀਂ ਵੀ ਨਹੀਂ ਕਰਨੇ, ਤੁਸੀਂ ਬਹੁਤੇ ਕਰਦੇ ਹੋ। ਇੱਕ ਪਰਿੰਦਾ ਉੱਡਿਆ ਜਾ ਰਿਹਾ। ਅੱਛਾ, ਜਦੋਂ ਇੱਕ ਪਰਿੰਦਾ ਉੱਡਦਾ ਵਾ, ਉਹਦੇ ਜਿਸਮ ਦਾ ਕਿਹੜਾ ਹਿੱਸਾ ਐਸਾ ਹੁੰਦਾ ਜਿਹੜਾ ਹਵਾ ਦੇ ਵਿੱਚ ਨਹੀਂ ਹੁੰਦਾ? ਦਿਮਾਗ। ਨਾ ਨਾ ਨਾ, ਦਿਮਾਗ ਕਿੱਥੇ ਹੁੰਦਾ ਉਹਦਾ? ਉਹਦੇ ਜਿਸਮ ਦਾ ਕਿਹੜਾ ਹਿੱਸਾ ਹੁੰਦਾ? ਉਹਦਾ ਦਿਮਾਗ ਦਾਣੇ ਨਾਲ ਹੁੰਦਾ ਕਿ ਮੈਂ ਦਾਣਾ ਚੁੱਕਣਾ। ਨਹੀਂ। ਨਾ ਭਾਜੀ ਇੱਧਰ ਜਵਾਬ। ਹਾਂਜੀ ਹਾਂਜੀ। ਉਹਦਾ ਗੁਰਦਾ, ਕਿਉਂਕਿ ਹਵਾਲ 'ਚ ਨਹੀਂ ਹੁੰਦਾ, ਉਹਦੇ ਅੰਦਰ ਹੁੰਦਾ ਪੇਟ ਦੇ। ਹਾਂ ਉਸਤਾਦ ਜੀ ਹੁਣ ਵੇਖ ਲਓ ਤੁਹਾਡੀ। ਆਹ ਦੇ ਤਾੜੀ। ਨਹੀਂ ਉੱਡ ਰਿਹਾ ਵਾ ਤੇ ਉਹ ਗੁਰਦਾ ਹੋਵੇ, ਫਿਪਰਾ ਹੋਵੇ, ਉਹਦੇ ਅੰਦਰ ਹੀ ਆ। ਉਹ ਹਵਾ 'ਚ ਹੁੰਦਾ ਹੀ ਨਹੀਂ ਉਹ ਹਿੱਸਾ। ਦੱਸੋ ਆਵਾਜ਼ ਹੋਏਗਾ ਤਾਂ ਢਿੱਡ 'ਚ ਹੋਏਗਾ। ਨਹੀਂ ਆ ਗਿਆ ਜਵਾਬ। ਮੈਂ ਤੁਹਾਨੂੰ ਦੱਸਣਾ, ਉਹਦੀ ਵਿੱਠ ਉਹ ਹਵਾ 'ਚ ਨਹੀਂ ਹੁੰਦੀ, ਉਹ ਡਿੱਗ ਪੈਂਦੀ ਆ ਉਸਤਾਦ ਨਹੀਂ ਜੀ। ਨਹੀਂ ਨਹੀਂ ਜਵਾਬ ਆ ਗਿਆ ਜੀ। ਨਹੀਂ ਨਹੀਂ। ਅੱਖ ਦਾ ਲੈਂਸ, ਜਿਹੜਾ ਅੱਖ ਦਾ ਲੈਂਸ, ਉਹਦੀ ਕਿਹੜੀ 1 ਸ਼ਾਇਦ 2 3 4 5 6 7 8 ਉਹਦੇ 9 ਫਿਫਰੇ, ਉਹਦਾ ਜਿਗਰ ਦਾ ਟੋਟਾ ਜਿਹੜਾ ਆਵੇ, ਉਹਦੇ ਪਹੁੰਚੇ। 10 ਹਾਰ ਗਏ। ਨਹੀਂ ਜੀ ਭਾਜੀ, ਹਾਰ ਗਏ ਭੈਣ, ਹਾਰ ਗਏ ਭਾਜੀ। ਆਪਨੂੰ ਗੱਲ ਪਤਾ ਇਹ ਹਾਰ ਹੀ ਗਏ। ਅਕਸਰ ਪਰਿੰਦਿਆਂ ਦੇ ਪਰ ਨਹੀਂ ਲੱਥ ਜਾਂਦੇ, ਵੀ ਪਰ ਥੱਲੇ ਡਿੱਗਿਆ ਆਪ ਉੱਡ ਗਿਆ।
वो मेरे ਉਹਦਾ ਪਾ- मारो मुझे मारो मुझे मारो ऐसा मारो मुझे मारो ਕਹਿੰਦੇ ਬਦਤਮੀਜ਼ੀ ਕਰਦਾ ਵੇ ਮਾਰੋ, ਮਾਰੋ। ਆ ਹੁਣ ਬਦਤਮੀਜ਼ੀ ਵੇਖ ਹੋਇਆ ਕੋਈ ਗੱਲ ਕਰਨ ਲਈ ਮੈਂ ਤਾਂ ਆਰਾਮ ਨਾਲ ਗੱਲ- ਐਵੇਂ ਆਰਾਮ ਨਾਲ ਗੱਲ ਭਾਜੀ ਤੁਸੀਂ ਕਿਹੜੇ ਜਵਾਬ ਕੋਲੋਂ ਹੀ ਦੇਈ ਜਾਂਦੇ ਜਵਾਬ ਤੁਸੀਂ ਕੋਲੋਂ ਸਾਨੂੰ ਜਵਾਬ ਹੀ ਕਰ ਹੈਂ? ਉਹ ਯਾਰ ਸੋਣੀ ਜਾਣ ਲਾਗੇ ਬੈਠਾ ਉਹ ਜਵਾਬ ਸੱਟ ਲੱਗਦੀ ਹੈ ਯਾਰ ਜਵਾਬ ਗਲਤ ਦੇਈ ਜਾਂਦੇ ਤੂੰ ਲਾਗੇ ਬੈਠਾ ਦਿਮਾਗ ਖਰਾਬ ਹੈ ਵੀ ਓਏ ਆ ਵੇਖੋ ਉਸਤਾਦ ਜੀ ਦਿਮਾਗ ਖਰਾਬ ਤੁਹਾਡਾ ਓ ਤੁਸੀਂ ਐਡੇ ਪਾਗਲ ਆ ਤੁਸੀਂ ਮਸਤਾ ਤੁਸੀਂ ਮੇਰੇ ਤਾਂ ਸਵਾਲ ਕਰੋ ਮੈਂ ਤੁਹਾਨੂੰ 36 ਜਵਾਬ ਦੇਣੇ ਆ ਚਲੋ ਭਾਜਨ ਪਰਿੰਦਿਆਂ ਦੇ ਪਰ ਅਕਸਰ ਡਿੱਗ ਨਹੀਂ ਪੈਂਦੇ ਤੇ ਮੈਂ ਵੇਖਦਾ ਨਹੀਂ ਕਿਹਾ ਵੇਠ ਨਹੀਂ ਡਿੱਗ ਪੈਂਦੀ ਉਹ ਨਹੀਂ ਉਹ ਤੇ ਕਿਤੇ ਉੱਤੋਂ ਡਿੱਗਦੀ ਇਹ ਹਵਾ ਚ ਹੁੰਦਾ ਹੀ ਨਹੀਂ ਭਾਗ। ਠਹਿਰ ਜੋ ਪਰਿੰਦਾ ਥੱਲੇ ਬੈਠਾ ਸੀ ਉਹ ਅਕਸਰ ਆਪਣੇ ਪਰ ਸਾਫ਼ ਕਰਦੇ ਉਹਨੇ ਆਪਣਾ ਪਰ ਲਾਇਆ ਥੱਲੇ ਡਿੱਗ ਪਿਆ ਆਪ ਉੱਡ ਗਿਆ ਹੁਣ ਉਹ ਆਪ ਉੱਡ ਰਿਹਾ ਲੇਕਿਨ ਉਹਦੇ ਇੱਕ ਜਿਸਮ ਦਾ ਹਿੱਸਾ ਥੱਲੇ ਜ਼ਮੀਨ ਤੇ ਪਿਆ ਓਏ ਉਹਦੀ ਵੇਠ ਨਹੀਂ ਡਿੱਗ ਸਕਦੀ ਕਿਉਂ ਨਹੀਂ ਡਿੱਗ ਸਕਦੀ ਕਿਉਂ ਨਹੀਂ ਡਿੱਗ ਸਕਦੀ ਕਿਉਂ ਨਹੀਂ ਡਿੱਗ ਕਿਉਂਕਿ ਸਕਦੀ ਉਹਨੇ ਹਵਾ ਚੋਂ ਡਿੱਗਣਾ ਨਾ ਹਵਾ ਚੋਂ ਡਿੱਗਣਾ ਇਹ ਹਵਾ ਚ ਹੁੰਦਾ ਹੀ ਨਹੀਂ ਹਾਂਜੀ ਹੁਣ ਅਗਲਾ ਸਵਾਲ ਭਾਜੀ ਭਾਜੀ ਇੱਕ ਮਿੰਟ ਠਹਿਰੋ ਜ਼ਰਾ ਇੱਕ ਸ਼ਖਸ ਇੱਕ ਨਹੀਂ ਇੱਕ ਸਿਰਫ 2 ਸਕਿੰਟ ਦੀ ਗੱਲ ਤੁਸੀਂ ਕੋ ਨਾਮ ਰੱਖੋ ਅਸੀਂ ਫਿਰ ਪੱਕਾ ਜਵਾਬ ਦੇਵਾਂਗੇ ਨਾਮ ਦੱਸੋ ਵੀ ਅਗਰ ਦਾ ਜਵਾਬ ਦਿੱਤਾ ਕਿੰਨੇ ਪੈਸੇ 1000 ਰੁਪਏ ਦੇਵੋਗੇ 500 ਦੇਵੋਗੇ ਅਸੀਂ ਦੇਵਾਂਗੇ ਇਹਦਾ ਜਵਾਬ ਚਲੋ ਕਹਿ ਦਿਓ ਤੁਸੀਂ ਕਹਿ ਬਗੈਰ ਨਾਮ ਪਹਿਲੇ ਸਾਦਾ ਇੱਕ ਸਵਾਲ ਸੁਣ ਲਓ ਦਿਓ। ਦੇ ਦਿਓ ਭਾਜੀ ਇਹ ਦੱਸੋ ਇੱਕ ਸ਼ਖਸ ਅਮਰੀਕਾ 'ਚ ਪੈਦਾ ਹੋਇਆ ਹਾਂ ਇਰਾਨ 'ਚ ਉਹਦਾ ਬਚਪਨ ਲੰਘਿਆ ਆਸਟ੍ਰੇਲੀਆ 'ਚ ਉਹ ਥੋੜਾ ਵੱਡਾ ਹੋਇਆ ਨਿਊਜ਼ੀਲੈਂਡ 'ਚ ਜਵਾਨ ਹੋਇਆ ਥੋੜਾ ਜਿਹਾ ਠੀਕ ਆ ਜੀ ਬੈਲਜੀਅਮ 'ਚ ਆ ਕੇ ਪੂਰਾ ਜਵਾਨ ਹੋ ਗਿਆ ਅੱਛਾ ਇੰਡੀਆ 'ਚ ਆ ਕੇ ਉਹ ਥੋੜਾ ਬੁੱਢਾ ਹੋ ਗਿਆ ਪਾਕਿਸਤਾਨ ਜਾ ਕੇ ਮਰ ਗਿਆ ਉਸ ਸ਼ਖਸ ਨੂੰ ਅਗਰ ਤੁਸੀਂ ਦੱਸਣਾ ਹੋਵੇ ਕਿ ਇਹ ਸ਼ਖਸ ਕੌਣ ਆ ਤੇ ਕੀ ਦੱਸੋਗੇ ਇੱਕ ਉਹਨੂੰ ਕੀ ਕਿਹਾ ਜਾਏਗਾ ਉਸ ਸ਼ਖਸ ਨੂੰ ਬਿਜ਼ਨਸਮੈਨ ਦੱਸੋ ਜੀ ਉਹਨੂੰ ਕਿਹਾ ਜਾਏਗਾ ਲੂਰ ਫਿਰਨ ਵਾਲਾ ਹੋਰ ਕੀ ਹੈ ਨਹੀਂ ਸੁਪਰਮੈਨ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਲਫੰਡਰ ਅਮਰੀਕਾ 'ਚ ਜੰਮਿਆ ਵਾ ਤੇ ਨਿਊਜ਼ੀਲੈਂਡ 'ਚ ਵੱਡਾ ਹੋਇਆ ਫਿਰ ਥੋੜਾ ਜਿਹਾ ਬ੍ਰਾਜ਼ੀਲ ਦੇ ਵਿੱਚ ਥੋੜਾ ਵੱਡਾ ਹੋ ਗਿਆ ਆਸਟ੍ਰੇਲੀਆ 'ਚ ਉਸ ਤੋਂ ਵੱਡਾ ਹੋਇਆ ਤੇ ਬੁੱਢਾ ਹੋਇਆ ਇੰਡੀਆ 'ਚ ਪਾਕਿਸਤਾਨ 'ਚ ਮਰ ਗਿਆ ਖੁਦਾ ਦਾ ਨਾਮ ਉਸਤਾਦ ਜੀ ਆ ਤੁਹਾਨੂੰ ਮਾਫੀ ਦੇ ਦਿਓ ਸਾਨੂੰ ਵੈਸੇ ਹੀ ਭਾਜੀ ਆ ਗਿਆ ਦੇਖ ਪਾਇਲਟ ਇੱਕ ਨਹੀਂ ਉਹ ਪਾਇਲਟ ਵਾਲਾ ਉਸਤਾਦ ਜੀ ਪੈਲਟ ਜਵਾਬ। ਪੈਲਟ ਦੋ ਤਿੰਨ ਸਰ ਜੌਨ 4 5 ਸਵਾਲ ਦੇ ਵਿੱਚ ਹੀ ਜਵਾਬ ਆ ਕੀ ਸੀ ਉਸਤਾਦ ਜੀ 6 ਡਾਕਟਰ 7 ਕਹੀ ਜਾਓ ਕੁਛ ਨਾ ਕੁਛ ਕਹੀ ਜਾਓ ਸਿਆਚੀਨ 8 ਸ਼ੇਖੂਪੁਰਾ 9 ਟੋਬਾ ਗਲੇਟੂ 10 ਬਸ 3 ਸੂਰਜ ਸੁਣ ਲਓ ਭਾਜੀ ਆਲੂ ਮੂੰਗਰੇ ਭਾਜੀ ਅਮਰੀਕਾ 'ਚ ਪੈਦਾ ਹੋਇਆ ਫਲਾਂ ਜਗ੍ਹਾ ਵੱਡਾ ਹੋਇਆ ਫਲਾਂ ਜਗ੍ਹਾ ਵੱਡਾ ਹੋਇਆ ਇੰਡੀਆ 'ਚ ਬੁੱਢਾ ਹੋਇਆ ਪਾਕਿਸਤਾਨ 'ਚ ਮਰ ਗਿਆ ਉਹਨੂੰ ਮਰਹੂਮ ਕਵਾਂਗੇ ਦੁਆ ਕਰੋ ਸਾਰੇ ਜਲਦੀ ਫਰੀਦ ਹੈ ਦੁਆ ਕਰੋ ਯਾਰ ਦੁਆ ਕਰੋ ਐਮਰ ਜਾਹਲ ਨਹੀਂ ਜਾਹਲ ਮਰਹੂਮ ਨਹੀਂ ਕਹਿਣਾ ਉਹਨੂੰ ਉਸਤਾਦ ਜੀ ਹਾਂ 2 ਕਰ ਲਓ ਮਰਹੂਮ ਇੱਕ ਉਹ ਤੇ ਦੂਜਾ ਕਿਹੜਾ ਦੂਸਰਾ ਮੈਂ ਵੀ ਮਰ ਗਿਆ ਓਏ ਯਾਰ ਤੁਸੀਂ ਯਾਰ ਬਕਵਾਸ ਕਰਦੇ ਆ ਵੀ ਇੰਨਾ ਦਿਮਾਗ ਹੋਣ ਦੇ ਬਾਵਜੂਦ ਮੈਂ ਤੁਹਾਨੂੰ ਸਿੱਧਾ ਕਹਿ ਰਿਹਾ ਉੱਥੇ ਪੈਦਾ ਹੋਇਆ ਉੱਥੇ ਗਿਆ ਉੱਥੇ ਵੱਡਾ ਹੋਇਆ ਪਾਕਿਸਤਾਨ ਜਾ ਕੇ ਮਰ ਗਿਆ ਉਹਨੂੰ ਕੀ ਕਵਾਂਗੇ ਉਹਨੂੰ ਮਰਹੂਮ ਕਵਾਂਗੇ ਓਏ ਯਾਰ ਅਸੀਂ ਉੱਲੂ ਦੇ ਪੱਠੇ ਆ ਉਹਨੂੰ ਕਵਾਂਗੇ ਉਹਦਾ ਦੇਹਾਂਤ ਹੋ ਗਿਆ ਲਓ ਜੀ ਇਹ 500 ਰੁਪਇਆ ਉਹ ਬੰਦਾ ਚੁੱਕੇ ਜਿਹੜਾ ਹਲਾਲਦਾ ਵਾ ਦੱਸ ਯਾਰ ਇਹਦੇ ਵੀ ਅਸੀਂ ਰਹੇ ਨਹੀਂ ਓਏ ਮੈਂ ਹਰਾਮ ਦਾ ਨਹੀਂ ਕਿਹਾ ਮੈਂ ਹਲਾਲ ਦਾ ਕਿਹਾ ਚਾਰੇ ਪਿੱਛੇ ਹੋ ਗਏ ਇਹ ਭਾਜੀ ਗੱਲ ਹੀ ਇਦਾਂ ਕਰਨ ਲਓ ਜੀ ਲਓ ਸੁਣੋ ਪੜਾਤੀ ਹੈ ਲਓ ਮੇਰੀ ਗੱਲ ਸੁਣੋ ਲਓ ਜੀ ਆ 500 ਰੁਪਇਆ ਇੱਕ ਸਵਾਲ ਚੁੱਕ ਲਵੇ ਜਿਹੜਾ ਮਰਜ਼ੀ ਔਰ ਜੈਨੂਇਨ ਬੰਦੇ ਦੇ ਪੁੱਤਾਂ ਨੂੰ ਸਹੀ ਹਲਾਲ ਕਰਕੇ ਖਾਣਾ ਝਪੱਟੇ ਝਪੁੱਟੇ ਨਹੀਂ ਮਾਰਨੇ ਓਕੇ ਕਾਦਰਨਾਮਾ ਕਿਸ ਮੁਸੰਨਫ ਦੀ ਕਿਤਾਬ ਆ ਕਾਦਰਨਾਮਾ ਪਾਣਾ ਹੁਣ ਤੁਸੀਂ ਆ ਗਏ ਆ ਤੁਸੀਂ ਕੀ ਸਮਝਦੇ ਕਿ ਮੈਂ ਸੇ ਚੇਜ਼ੇਬਾਜ਼ੀ ਆ ਭਾਜੀ ਇਹ ਸਵਾਲ ਤੇ ਬੜਾ ਕਾਦਰਨਾਮਾ ਕਿਸ ਮੁਸੰਨਫ ਦੀ ਕਿਤਾਬ ਆ ਇਹ 500 ਨਾਮ ਹਾਂਜੀ, ਪੱਕੀ ਗੱਲ ਹਾਂਜੀ। ਇਹ ਗਵਾਹ ਬੰਦੇ ਹਾਂਜੀ ਇੱਕ ਕਾਦਰਨਾਮਾ ਹੈ ਜੀ ਪਾਕਿਸਤਾਨੀ ਕ੍ਰਿਕਟਰ ਨਹੀਂ ਸੀ ਅਬਦੁਲ ਕਾਦਰ ਸਾਹਿਬ ਇਹ ਉਹਨਾਂ ਦਾ ਮੈਂ ਨਾ ਇਹ ਇੱਥੋਂ ਲਾ ਕੇ ਨਾ ਮੁਰਗੀਆਂ ਦੇ 5000 ਲਾ ਕੇ ਵੇਚ ਦੇਣਾ ਮੈਂ ਦੱਸਣਾ ਜੀ ਹਾਂਜੀ ਆ ਜਿਹੜਾ ਫਿਲਮਾਂ ਦਾ ਸੀ ਐਕਟਰ ਜਿਹੜਾ ਇੰਡੀਅਨ ਫਿਲਮਾਂ ਦਾ ਐਕਟਰ ਕਾਦਰ ਖਾਨ ਉਹਨਾਂ ਦੀ ਲਿਖੀ ਕਿਤਾਬ ਚੁੱਕਣਾ ਨਹੀਂ ਜਿੰਨੀ ਦੇਰ ਤੱਕ ਮੈਂ ਨਾ ਕਵਾਂ ਕਿ ਹਾਂ ਉਨੀ ਦੇਰ ਤੱਕ ਨਹੀਂ ਚੁੱਕਣਾ ਗੈਸ ਬਸ ਪਿੱਛੇ ਕਰੋ ਇਹ ਜਵਾਬ ਲਵੋ ਫਿਰ ਸਾਡੇ ਕੋਲ ਮੈਨੂੰ ਕੋਈ ਸੋਟੀ ਬਣਾ ਇੱਥੇ ਜ਼ਰਾ ਇਹ ਜਵਾਬ ਲਵੋ ਹਾਂਜੀ। 500 ਸਾਡੀ ਜੇਬ 'ਚ ਹੀ ਬਣੋ ਹਾਂਜੀ, ਹਾਂਜੀ। ਇਹ ਕਾਦਰਨਾਮਾ ਦੀ ਕਿਤਾਬ ਦਾ ਮੁਸੰਨਫ ਕੌਣ ਆ ਯਾਦ ਆ ਆਪਣੇ ਕੋਲ ਕਾਦਰ ਮੁੰਡਾ ਉਹਦਾ ਜੁਗਤਾ ਵਾਲਾ ਆਹੋ ਆਹੋ ਉਹੀ ਆ ਵਿਲੀਅਮ ਸ਼ੇਕਸਪੀਅਰ ਜੌਨ ਏਲੀਆ ਨਹੀਂ ਰੌਕ ਫੱਜੂ ਸ਼ੁਕਰ ਕਰ ਉਹਨੇ ਇਹ ਨਹੀਂ ਕਹਤਾ ਅੰਡਰਟੇਕਰ ਮੀਰ ਤੱਕ ਮੀਰ ਇਹਨੇ ਕਿਤੇ ਇਹ ਨਹੀਂ ਕਹਿਤਾ ਯਾਰ ਬਰੌਕ ਵਸੀ ਯਾਰ ਜਲਦੀ ਦੱਸੋ ਯਾਰ ਭਾਜੀ ਇਹ ਹੈ ਜੌਨ ਸੀਨਾ ਕਾਦਰ
ਨਹੀਂ ਰੋਮਨ ਰੇਂਜ ਹਾਫੀ। ਫਿਰ ਕਹਿੰਦਾ ਮੈਂ ਯਾਰ ਕਹਿ ਰਿਹਾ ਰੋਮਨ ਰੇਂਜ ਆਫੀ। ਇਹ ਹੈਗਾ ਟੌਮ ਕਰੂਜ਼ ਵਾਲੀ ਵਾਸਫ। ਲੜ ਟੌਮ ਨਹੀਂ ਇਹ ਕੇਨ ਗਾਲਬ ਦਾ ਹੀ। ਕਿਹਦਾ? ਕੇਨ ਗਾਲਬ। ਮੈਂ ਨਹੀਂ ਵਿਲੀਅਮ ਪ੍ਰਵੇਜ਼ ਪੀਅਰ ਦਈ ਉਹ ਆ ਵਿਲੀਅਮ ਪ੍ਰਵੇਜ਼ ਪੀਰ। ਇਹ ਜੀ ਸ਼ੈਕਸਪੀਰ। ਸ਼ੈਕਸਪੀਅਰ। ਮੰਗਲ ਬੁੱਧ ਜੁਮਰਾਤ। ਯਾਰ ਪਾਗਲ। ਚਲੋ ਜੈਕੀ ਮਾਨਚਨ। ਜੀ ਉਹਦੀ ਲਿਖੀ ਹੋ ਸਕਦੀ। ਭਾਈ ਜੇ ਕੋਈ ਲਾਗੇ ਲੱਗ ਗਿਆ ਤੇ 100 ਹੀ ਦੇ ਦਿਓ। ਉਹ ਇੰਡੀਆ ਦੇ ਲੰਬੇ ਕੱਦ ਵਾਲਾ ਗ੍ਰੇਟ ਕਾਦਰ ਕਾਲੀ ਉਹਦਾ ਵਾ। 2 3 ਉਸਤਾਦ ਜੀ ਅਲਾਮਾ ਸਾਹਿਬ ਦੀ ਹੋ ਸਕਦੀ, ਅਲਾਮਾ ਇਕਬਾਲ ਸਾਹਿਬ। 4 ਮੈਂ ਕਿਉਂ ਕਮਾ ਹੋ ਸਕਦੀ ਹੈ? ਅਲਾਮਾ ਇਕਬਾਲ ਮੇਰੇ 5 ਅਸ਼ਫਾਕ ਅਹਿਮਦ ਕਿਆਨੀ। 6 ਕੀ ਨਾਂ ਸੀ ਇਹਦਾ ਕਿਤਾਬ ਦਾ? ਕਾਦਰ ਖਾਨਾ। ਕਾਦਰਨਾਮਾ। ਕਾਦਰਨਾਮਾ। ਉਹ ਜਿਹੜਾ ਤੁਸੀਂ ਕੱਲ ਦੱਸੇ ਮੁਦੱਸਰ ਯੂਨਸ ਬਾਦੀ, ਉਹਨਾਂ ਦਾ ਮੁਦੱਸਰ ਯੂਨਸ ਬਾਦੀ ਕੱਲ ਜਿਹੜਾ ਕਾਦਰਨਾਮਾ। ਮੁਦੱਸਰ ਯੂਨਸ ਬਾਦੀ। ਉਹ ਯਾਰ ਉਹ ਸ਼ਕੀਲ ਪਤਾ ਯੂਨਸ ਸਾਹਿਬ ਸੀ। ਸ਼ਕੀਲ ਪਤਾ 8 9 ਅਸ਼ਫਾਕ 10 ਬਸ 5 ਬਸ। ਅਸ਼ਫਾਕ ਅਹਿਮਦ ਅਸ਼ਫਾਕ। ਸ਼ਫਾਕ ਅਹਿਮਦ ਸ਼ਫਾਕ। ਨਹੀਂ ਯਾਰ ਫੈਸਲਾ ਸਾਹਿਬ ਤੁਸੀਂ ਗੱਲ ਸ਼ੁਗਲ ਚ ਪਾਈ ਆ, ਗੱਲ ਹੋਰ ਆ। ਗੱਲ ਇਹ ਹੈ ਕਿ ਕਾਦਰਨਾਮਾ ਲਿਖਿਆ ਹੈ ਮਿਰਜ਼ਾ ਗਾਲਬ ਸਾਹਿਬ ਨੇ। ਤੇ ਮੈਂ ਕਿਹਾ ਤਾਂ ਸੀਗਾ ਉਹ ਤਾਂ ਤੂੰ ਇਹਨਾਂ ਦੇ ਕਾਫੀਏ ਰਦੀਫ ਦੇ ਵਿੱਚ ਕਿਹਾ ਨਾ, ਤੂੰ ਮਿਰਜ਼ਾ ਗਾਲਬ ਸਾਹਿਬ ਨਹੀਂ ਕਿਹਾ। ਮਿਰਜ਼ਾ ਤਾਲਬ ਗਿਆ ਸੀਗਾ। ਯਾਰ ਮੇਰੇ ਜ਼ਿਹਨ ਚ ਸੀ ਕਸਮੇ ਸੋਣੀ। ਐਡੇ ਵੱਡੇ ਸ਼ਾਇਰ ਮਿਰਜ਼ਾ ਤਾਲਬ ਤੁਸੀਂ ਗੈਸ ਹੀ ਕਰ ਲਓ। ਮੈਂ ਇਸ ਲਈ ਕਹਿੰਦਾ ਜਾਹਲੋ ਤੁਸੀਂ ਅਕਲਾਂ ਖਿਲਾਓ ਕਿਤੋਂ, ਦਮ ਤਵੀਜ਼ ਧਾਗਾ ਕਰਾਓ ਕਿਤੋਂ। ਪਾਕਿਸਤਾਨ ਦੇ ਕਿੰਨੇ ਸੂਬੇ ਆ? 4 5 ਆ। ਇੱਕ ਹੁਣ ਜਿਹੜਾ ਬੜਿਆ ਵਿੱਚ ਉਹ ਨਹੀਂ KPK ਤਾਜ਼ਾ ਕੱਟਿਆ ਸੂਬਾ ਜਿਹੜਾ ਪਾਕਿਸਤਾਨ ਨੇ। ਹਾਂ KPK ਵੀ ਹੈ ਵਿੱਚ। KPK ਜਿਹੜਾ ਹਾਂ। ਉਹ 4 ਤੇ ਦਿਮਾਗ। ਅੱਛਾ ਕਿੰਨੇ ਦਰਿਆ ਟੋਟਲ ਪਾਕਿਸਤਾਨ ਚ? 5 ਨਾਂ ਲੈ। ਆਪਣਾ ਸਤਲੁਜ, ਬਿਰਾਜ, ਆਪਣਾ ਸਿੰਧ, ਪੰਜਾਬ, ਰਾਵੀ ਤੇ ਚਨਾਬ। 6 ਹੋ ਗਏ ਤੇ ਤੂੰ ਪਹਿਲੇ 5 ਕਹੇ। ਗਲੀਆਂ ਦੀ ਖਾਲੀ ਵੀ ਪਾਈ ਵਿੱਚ। ਉਹ ਤੂੰ ਬਰਾਜ ਕਿਹੜਾ ਕਹਤਾ? ਬਰਾਜ ਚੁੱਪ ਕਰ ਉਹ ਕਰਨ ਦੇ। ਨਹੀਂ ਜੁਗਤਾ ਸਿਰਫ ਨਹੀਂ ਬਰਾਜ ਕਿਹੜਾ ਵਾ? ਫੈਸਲ ਸਾਹਿਬ ਤੁਸੀਂ ਮੈਨੂੰ ਇਹ ਦੱਸ ਦਿਓ ਰਕਬੇ ਦੇ ਲਿਹਾਜ਼ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ? ਜੀ ਉਸਤਾਦ ਜੀ ਸੂਬਾ ਪੰਜਾਬ। ਕੀ ਹੋਇਆ? ਇਸ ਤੋਂ ਗਾਂ ਲਾਲਚ ਕੀ ਹੋਵੇ? ਹੁਣ ਮਰਜ਼ੀ ਹੈ ਅਸੀਂ ਪਟਨੇ ਆਏ ਪਏ ਆਓ ਲਾਲਚ ਨਾਲ। ਇਹ ਵੀ ਨਾ ਪੜਿਆ ਵਾ ਯਾਰ। ਤੁਹਾਡਾ ਸਵਾਲ ਪੜਿਆ ਕਰ। ਮੈਂ ਕਿ ਰਕਬੇ ਦੇ ਲਿਹਾਜ਼ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ? ਕਹਿੰਦਾ ਜੀ ਉਸਤਾਦ ਜੀ ਸੂਬਾ ਪੰਜਾਬ। ਆਹੋ ਸੂਬਾ ਪੰਜਾਬ ਸਭ ਤੋਂ ਤੁਹਾਡਾ ਸਵਾਲ ਸੁਣ ਯਾਰ ਜਾਣਦਾ ਕਰੋ ਫੈਸਲ ਉਹ ਸਾਹਿਬ। ਸੂਬਾ ਪੰਜਾਬ ਵੱਡਾ ਹੀ ਸਭ ਤੋਂ। ਕੀ ਹੋ ਗਿਆ ਵੱਡਾ? ਅੱਛਾ ਉਹ ਦੱਸ ਸਮਤਾ ਕਿੰਨੀਆਂ ਨੇ? ਟੋਟਲ ਕਿੰਨੀਆਂ ਸਮਤਾ ਨੇ ਜਿਹੜੀਆਂ ਸਮਤਾ ਕਹੀਦੀਆਂ? ਸਮਤਾ ਉਹ ਸਿਮਤ ਜਿਹੜੀ ਹੁੰਦੀ ਆ। ਸਿਮਤ ਨਹੀਂ ਹੁੰਦੀ। ਆਹੋ ਮਸ਼ਰਕ ਮਗਰਬ ਪਰ ਸੈਂਕੜਾ ਹਜ਼ਾਰ। ਉਹ ਫੈਸਲ ਸਾਨੂੰ ਵੀ ਫਿੱਕੇ ਬੋਲਨੇ ਆ ਤੂੰ। ਉਹ ਤੇਰੇ ਸ਼ਾਮੇ ਬਹਿ ਕੇ ਸਾਨੂੰ ਵੀ ਇਹਦਾ ਫਾਲ ਕਰਦਾ ਤੂੰ। ਯਾਰ ਫੈਸਲ ਮਾਫੀ ਦੇ ਖੁਦਾ। ਨਹੀਂ ਮਸ਼ਰਕ ਮਗਰਬ ਅਪ੍ਰੈਲ ਮਈ। ਮਸ਼ਰਕ ਮਗਰਬ ਅਪ੍ਰੈਲ ਗਈ ਤੇ ਆਈ ਹੈ। ਉਹ ਮਸ਼ਰਕ ਮਗਰਬ ਹਾੜ ਜੇਠ। ਆਹੋ ਵੇਖਿਆ ਕੋਲ ਹੋ ਰਹੀ ਹੈ। ਮਸ਼ਰਕ ਮਗਰਬ ਸੈਚਰਡੇ ਸੰਡੇ। ਹੈ ਸੈਚਰਡੇ ਸੰਡੇ। ਮਸ਼ਰਕ ਮਗਰਬ ਸੈਚਰਡੇ ਸੰਡੇ। ਨਹੀਂ ਅਸੀਂ ਕਹਿੰਦੇ ਜੀ ਭਾਈ ਸਹੀ ਜਿਹੜੀ ਹੈ ਮਸ਼ਰਕ ਮਗਰਬ ਜਨਵਰੀ ਫਰਵਰੀ ਇਹ ਹੈ ਸਹੀ। ਹਾਂ ਮਸ਼ਰਕ ਮਗਰਬ ਜਨਵਰੀ ਫਰਵਰੀ। ਉਹ ਨੌਲੇਜ ਵਾਲਾ ਸਵਾਲ ਕਰੋ ਨਾ ਕੋਈ। ਓਏ ਨੌਲੇਜ। ਮਸ਼ਰਕ ਮਗਰਬ ਸ਼ਮਾਲ ਜਨੂਬ ਮਗਬਰ ਤੇ ਸ਼ਲਵਾਰ ਸ਼ਵਾਲ ਜਨੂਬ। ਹਾਂ ਇਹੀ ਸ਼ਰਤ ਲਾਓ। ਸਿੱਧਾ ਕਹਿੰਦੇ ਸ਼ਲਵਾਰ ਕਮੀਜ਼ ਨਹੀਂ ਅੱਜ ਪਾ ਕੇ ਆਇਆ ਤੂੰ। ਸਿੰਮਤਾ ਲੜੇ ਦੀ ਆ ਮੈਂ ਕਿੰਨਾ ਮਾੜੇ ਨਾਮ ਲਏ ਤੂੰ। ਬਸ ਕਰਦੇ ਖੁਦਾ ਦਾ ਨਾਮ ਮੇਰੀ ਜਾਨ ਛੱਡ ਦਿਓ। ਇੱਕ ਸਵਾਲ ਕਰੋ। ਛੱਡ ਦਿਓ ਜਾਨ ਮੇਰੀ। ਇੱਕ ਸਵਾਲ ਕਰੋ ਉਸਤਾਦ ਜੀ ਸਹੀ ਜਿਹੜਾ general knowledge ਦਾ, ਜਨਰਲ knowledge ਨੌਲੇਜ ਦਾ ਜਿਵੇਂ ਦੇ ਅੱਗੇ ਕੀਤੇ। ਅੱਛਾ ਜੀ ਦੁਨੀਆ ਦਾ ਕਿਹੜਾ ਮੁਲਕ ਆ ਜਿੱਥੇ ਪਾਣੀ ਦੇ ਮਟਕੇ ਲਟਕੇ ਨੇ ਹਰ ਪਾਸੇ? ਪਾਣੀ ਦੇ ਮਟਕੇ ਲਟਕੇ। ਹਾਂ ਇਹ ਮੈਂ ਵੇਖਿਆ ਵਾ ਕੀ ਗੱਲ ਓਹੋ YouTube ਤੇ ਵੇਖਿਆ ਵਾ। ਐ ਹੁਣ ਪਤਾ ਲੱਗਣਾ ਵਿਓਵਰਸ ਹਿਊਮਰ ਦਾ ਦੇਖੀ ਤੂੰ। ਕਿੱਥੇ ਲਟਕੇ? ਰਸ਼ੀਆ। ਉਹ ਨਹੀਂ ਟੰਡੋਲਾ ਯਾਰ ਖਾਨ। ਉਹ ਮੁਲਕ ਪੁੱਛਿਆ ਉਹਨਾਂ ਨੇ। ਨਹੀਂ ਮੇਰਾ ਖਿਆਲ ਇਹ ਭਾਜੀ ਅੰਨਾ ਪੱਕਾ। ਲੈ ਆ ਤੂੰ ਮੁਲਕ ਸਹੀ ਦੱਸਿਆ। ਵੈਰੀ ਗੁੱਡ। ਅੰਨਾ ਪੱਕਾ ਟੋਇਆ ਟੱਪੇ ਲੋਕਾਂ ਪਾਣੇ ਵਿਆਹ ਤੇ ਟਾਪੋ ਨੇ ਪੱਕਿਆ। ਹਾਂ ਇਹ ਇੱਕ ਹੈਗਾ ਵਾ ਜੀ 2 ਇੰਡੋਨੇਸ਼ੀਆ। 3 ਯਸ ਤਾੜੀਆਂ। ਜੋਲਸ਼ੀਅਮ 4
5 ਯੁਗੰਡਾ 6 ਕਰੋੜ ਪੱਕਾ ਮਾਕਸਕੋ ਹੀਰੋ ਛੰਮਾ ਹੈ ਹੀਰੋ ਚਮਾ ਹੀਰੋ ਸ਼ਮਾ ਦਾਲ ਚੌਲ ਹੀਰੋ ਚਮਾ ਦਾ ਆਹੋ ਉੱਥੇ ਹੀਰੋ 8 ਲੁਬਨਾਨ 9 10 ਭਾਟੀ ਗੇਟ ਜੀ 10 ਪੁਆਇੰਟ ਤੁਸੀਂ ਦੱਸੋ ਕਈਆਂ ਮੁਲਕਾਂ ਦੇ ਵਿੱਚ ਨਾਰੀਅਲ ਨਹੀਂ ਰੱਖਦੇ ਉਸਤਾਦ ਜੀ ਮੇਰੀ ਗੱਲ ਮੈਂ ਨਾ ਗੱਲ ਨਹੀਂ ਕਰਨੀ ਮੈਂ ਕੁਝ ਪੁੱਟ ਮੈਨੂੰ ਮੂੰਹ ਤੁਝੇ ਪਤਾ ਲਾ ਕੇ ਬਕਵਾਸ ਕਰਦਾ ਮੈਂ ਹਰ ਸਵਾਲ ਮੇਰਾ ਗੱਲ ਤੂੰ ਕਰ ਲੈ ਦੁਨੀਆ ਤੇ ਠੀਕ ਤੁਰਿਆ ਫਿਰਦਾ ਹਰ ਗੱਲ ਮੈਂ ਆ ਲਟਕੇ ਨਹੀਂ ਹੁੰਦੇ ਮਟਕੇ ਆ ਜਿਹੜੇ ਹੁੰਦੇ ਆ ਨਾਰੀਅਲ ਦੇ ਅੰਦਰ ਪਾਣੀ ਨਹੀਂ ਹੁੰਦਾ ਵੱਡੇ ਵੱਡੇ ਦਰਖਤਾਂ ਦੇ ਲਟਕੇ ਨਹੀਂ ਹੁੰਦੇ ਹੈ ਅੱਜ ਦਾ ਇੱਥੇ ਆ ਜਿਹੜੇ ਮੁਲਕ ਜਿੱਥੇ ਨਾਰੀਅਲ ਹੁੰਦਾ ਜ਼ਿਆਦਾ ਸਾਡੀਆਂ ਬਸ ਕਰ ਦਿਓ ਮਾਫੀ ਦੇ ਦਿਓ ਸ੍ਰੀਲੰਕਾ ਚ ਸ੍ਰੀਲੰਕਾ ਲੈ ਸ੍ਰੀਲੰਕਾ ਉੱਥੇ ਤਾਂ ਸਿਰੀ ਦਾ ਗੋਸ਼ਤ ਹੁੰਦਾ ਬਹੁਤਾ ਸ੍ਰੀਲੰਕਾ ਦੇ ਵਿੱਚ ਵੱਡੇ ਵੱਡੇ ਉੱਤੇ ਮਟਕੇ ਨਹੀਂ ਲਟਕਦੇ ਪਾਣੀ ਦੇ ਤੇ ਫਿਰ ਇਹਦਾ ਮਤਲਬ ਹੈ ਸਾਰੇ ਮੁਲਕਾਂ 'ਚ ਲਟਕੇ ਹੁੰਦੇ ਤੁਸੀਂ ਕਹੋ ਬਕਵਾਸ ਨਾ ਕਰੇ ਮਤਲਬ ਮਾਰ ਕੇ ਪਿੰਡ ਮਤਲਬ ਦੂਜੇ ਮਤਲਬ ਮੂੰਹ ਲਾ ਦੇਣਾ ਤੇਰਾ ਜਿਹੜਾ ਮੈਂ ਸਵਾਲ ਕਰਦਾ ਉਹ ਤੁਹਾਡੇ ਲਈ ਗਲਤ ਆ ਜਿਹੜਾ ਮੈਂ ਸਵਾਲ ਕਰਦਾ ਉਹ ਟਕੇ ਤੇ ਤੁਸੀਂ ਬੰਦੇ ਨਹੀਂ ਇਹੀ ਸਵਾਲ ਚਾਹ ਲਓ ਅਕਲ ਤੁਹਾਨੂੰ ਹੈਗੀ ਨਹੀਂ ਮੈਨੂੰ ਕਰੋ ਸਵਾਲ ਕੋਈ ਜੇ ਹਿੰਮਤ ਹੈਗੀ ਤੇ ਕਰੋ ਇਹਦਾ ਮੁੜ ਕੇ ਕਰੋ ਜੇ ਆਪਣੇ ਟਾਈ ਕਿਹੜੇ ਮੁਲਕ ਦੀ ਯਾਦ ਹੈ ਦੱਸੋ ਹੱਸ ਗਏ ਨਹੀਂ ਮੋਬਾਈਲ ਹੀ ਰੱਖਤਾ 70000 ਦਾ ਚਲੋ ਲਓ ਜੀ ਫੈਸਲ ਸਾਹਿਬ ਦਾ ਜਵਾਬ ਇਹ ਆ ਉਸਤਾਦ ਜੀ। ਇਹ ਕਿਸੇ ਨਾ ਕਿਸੇ ਮੁਲਕ ਦੀ ਯਾਦ ਆ ਵੈਰੀ ਗੁੱਡ ਇਹ ਦੁਨੀਆ 'ਚ ਇੱਕ ਮੁਲਕ ਆ ਜਿਹਦੀ ਯਾਦ ਆ ਹਾਂ ਲੈ ਨਹੀਂ ਇਹ ਤੁਸੀਂ ਤਾਂ ਏਦਾਂ ਵੀ ਨਹੀਂ ਟੇਵਾ ਲਾਉਂਦੇ ਇਹ ਜਿਸ ਮੁਲਕ ਨੇ ਸਭ ਤੋਂ ਪਹਿਲੇ ਬਣਾਈ ਨਾ ਉਹਦੀ ਯਾਦ ਆ ਨਹੀਂ ਵਾਹ ਚੁੱਪ ਕਰ ਬਸ ਹੈ ਹਾਂ ਇਹ ਜਿਸ ਬੰਦੇ ਦੇ ਜ਼ਿਹਨ 'ਚ ਆਇਆ ਨਾ ਕਿ ਮੈਂ ਟਾਈ ਬਣਾਵਾਂ ਇਹ ਕਿੱਦਾਂ ਦੀ ਉਹ ਜਿਸ ਮੁਲਕ 'ਚ ਰਹਿੰਦਾ ਸੀ ਉਸ ਮੁਲਕ ਦੀ ਯਾਦ ਆ ਆਹਾ ਕਿਉਂ ਵਾਹ ਵਾਹ ਇਹ ਟਾਈ ਬਣਾਈ ਹੈ ਤੇਰੇ ਤਾਏ ਦੇ ਸਹੁਰੇ ਨੇ ਹਾਂ ਜਾ ਨਹੀਂ ਹਾਰ ਗਏ ਹਾਰ ਕਿੱਥੇ ਗਏ ਟਾਈ ਕਿੱਥੇ ਦੀ ਯਾਦ ਆ ਕਿਆ ਇਹ ਮਾਰਕੀਟ ਨਹੀਂ ਉੱਥੇ ਬਣਦੀਆਂ ਮੈਂ ਮੈਪ ਦੇਖੀਆਂ ਅਸੀਂ ਸ਼ਾਲਮੀ ਤੜਕੋ ਟਾਈ ਅਮਰੀਕਾ ਨਹੀਂ ਯੁਗੰਡਾ ਨਹੀਂ। ਆਸਟ੍ਰੇਲੀਆ ਸਪੇਨ यूक्रेन स्कर्दू पाकिस्तान इंडिया ਨਹੀਂ भारत बांग्लादेश ਚੋਕਲਾ ਮੋਬਾਈਲ ਫੈਸਲ ਸਾਹਿਬ 10 ਗਿਣੋ ਤੁਸੀਂ ਬਰੋਨਾਈ ਜ਼ਾਲਮ ਜੱਬਾ 2 3 3 ਦੱਸੋ ਉਸਤਾਦ ਜੀ ਉਹ जल्दी गिन ਮਿਰਜ਼ਾ ਗਾਲਬ 4 5 दरवाजा ਘੋੜੀ 10 ਹਾਰ ਗਏ ਗੋਭੀ ਮੈਨੂੰ ਆਪ ਨਹੀਂ ਪਤਾ ਤੁਹਾਨੂੰ ਪਾਗਲ ਬਣਾਉਣੇ ਉਹ ਮੈਂ ਦੱਸਣ ਲੱਗਾ ਸੀਗਾ ਦੱਸਣ ਕੀ ਤੋਂ ਲੱਗਾ ਮੈਂ ਦੱਸਣ- ਪਾਗਲ ਸਮਝਿਆ UAE ਦੀ ਚਲ ਓਏ ਉਹ ਤਾਂ ਹੁਣ ਜੇ ਬਣਿਆ ਅੱਲਾ ਉੱਥੇ ਤੇ ਜੈਨੂਨ ਤੋਪਾਂ ਚੱਲਦੀਆਂ ਉੱਥੇ ਤੇ ਹਲੇ ਦੀ ਘਟਾਈ ਨਹੀਂ ਆਈ ਯਾਰ ਵੇ ਤੂੰ ਕਹਿ अपना ही साया देख के तुम जाने जहां शर्मा गए अभी तो ये पहली मंजिल है तुम तो अभी से घबरा गए मेरा क्या होगा सोचो तो जरा अब खुद ही सनम फैसला कीजिए ओ मेरे दिल के चैन आए मेरे दिल को दुआ कीजिए ओके नाज़रीन अपना बहुत ख्याल रखना कल फिर ਤੁਹਾਡੇ ਨਾਲ मुलाकात होएगी अपना बहुत ख्याल रखना कल फिर ਤੁਹਾਡੇ ਨਾਲ मुलाकात होएगी अपना बहुत ख्याल रखना दुआवां ਦੇ ਵਿੱਚ याद रखना अपना बहुत ख्याल रखना कल फिर ਤੁਹਾਡੇ ਨਾਲ मुलाकात होएगी ओके जी लव यू